ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਅੱਜ ਦਾ ਪ੍ਰੋਗਰਾਮ ਕੈਨੇਡਾ ਜਾਣ ਵਾਲੇ ਲਈ ਬਹੁਤ ਹੀ ਖਾਸ ਹੈ, ਜਿਹੜੇ ਖਾਸ ਕਰ ਕੈਨੇਡਾ ਪੀਆਰ ਦੇ ਤੌਰ ਤੇ ਜਾਣਾ ਚਾਹੁੰਦੇ ਨੇ। ਇਹ ਖਾਸ ਸ਼ੋਅ ਦੇ ਵਿੱਚ ਅਸੀਂ ਕਿਸਾਨਾਂ ਬਾਰੇ ਵੀ ਗੱਲ ਕਰਨੀ ਹੈ, ਜਿਹੜੇ ਬਹੁਤ ਹੀ ਘੱਟ ਇਨਵੈਸਟਮੈਂਟ ਤੇ ਜਿਹੜੀ ਹੈ ਪੀਆਰ ਲੈ ਸਕਦੇ ਨੇ। ਇਹ ਸਾਰੀ ਗੱਲਬਾਤ ਕਰਨ ਲਈ ਕੈਨੇਡਾ ਤੋਂ ਹੀ ਬਰੈਂਪਟਨ ਇਮੀਗ੍ਰੇਸ਼ਨ ਤੋਂ ਹਰਮਿੰਦਰ ਜੀ ਤੇ ਸੰਦੀਪ ਜੀ ਸਾਡੇ ਨਾਲ ਜੁੜੇ ਹੋਏ ਨੇ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਹਿਲਾ ਜਿਹੜਾ ਟੌਪਿਕ ਲਾਂਗੇ ਉਹ ਕਿਸਾਨਾਂ ਬਾਰੇ ਰਹੇਗਾ ਵੀ ਕਿਸਾਨ ਕਿਵੇਂ ਘੱਟ ਬਜਟ ਤੇ ਵੀ ਘੱਟ ਇਨਵੈਸਟਮੈਂਟ ਨਾਲ ਪੀਆਰ ਲੈ ਸਕਦੇ ਨੇ। ਸੋ ਪਹਿਲੇ ਸਵਾਗਤ ਕਰ ਦਈਏ ਸੰਦੀਪ ਜੀ, ਹਰਮਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਡੇ ਥੈਂਕਫੁਲ ਹੈਗੇ ਹਾਂ ਕਿ ਤੁਸੀਂ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਨੂੰ ਮੌਕਾ ਦਿੱਤਾ ਹੈ ਕਿ ਉਹ ਸਰੋਤਿਆਂ ਦੇ ਰੂਬਰੂ ਹੋ ਕੇ ਸਹੀ ਗਾਈਡੈਂਸ ਜਿਹੜੀ ਕੈਨੇਡੀਅਨ ਲਾਅ ਦੇ ਮੁਤਾਬਿਕ, ਸੋ ਅਸੀਂ ਲਾਇਸੈਂਸਡ ਕੰਸਲਟੈਂਟਸ ਹਾਂ। ਮੈਂ ਆਪ ਲਾਇਸੈਂਸ ਕੰਸਲਟੈਂਟ ਹਾਂ। ਸਾਡੇ ਜਿਹੜੇ ਡਾਇਰੈਕਟਰ ਨੇ ਤਰਨਵੀਰ ਸਿੰਘ, ਉਹ ਲਾਇਸੈਂਸ ਕੰਸਲਟੈਂਟ ਨੇ। ਸਾਡੇ ਆਫਿਸ ਦੇ ਵਿੱਚ ਤਕਰੀਬਨ 5 ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਨੇ, ਇੱਕ ਲਾਇਰ ਆ, ਇੱਕ ਪੈਰਾਲੀਗਲ ਆ। ਸੋ ਪੂਰੀ ਟੀਮ ਆ ਜਿਹੜੀ ਸਾਡੇ ਕਲਾਇੰਟਸ ਦੀ ਮਦਦ ਕਰਦੀ ਹੈ ਕਿ ਉਹ ਕੈਨੇਡਾ ਨੂੰ ਇਮੀਗ੍ਰੇਟ ਕਰ ਸਕਣ, ਆਪਣਾ ਸੁਪਨਿਆਂ ਨੂੰ ਸਾਕਾਰ ਕਰ ਸਕਣ। ਸੋ ਬਿਲਕੁਲ ਸੰਦੀਪ ਜੀ, ਸਵਾਗਤ ਹੈ, ਧੰਨਵਾਦ ਤੁਹਾਡਾ। ਤੁਸੀਂ ਇਸ ਟਾਈਮ ਕੈਨੇਡਾ ਤੋਂ ਸਾਡੇ ਨਾਲ ਹਰਮਿੰਦਰ ਜੀ ਦੇ ਨਾਲ ਜੁੜੇ ਹੋ। ਪਹਿਲਾ ਸਵਾਲ ਕਿਸਾਨਾਂ ਲਈ ਮੈਂ ਇਹੀ ਕਰਨਾ ਚਾਹੁੰਦਾ ਭਾਜੀ ਵੀ ਜਿਹੜਾ ਆਪਣੀ ਗੱਲ ਚੱਲਦੀ ਸੀ ਆਫ ਦ ਰਿਕਾਰਡ ਸਸਕੈਚੁਅਨ ਦੇ ਕੁਝ ਨਵੇਂ ਪ੍ਰੋਗਰਾਮਸ ਨੇ ਜਿਹੜੇ ਕਿਸਾਨਾਂ ਦੇ ਲਈ, ਉਹਨਾਂ ਬਾਰੇ ਮੈਂ ਚਾਹੁੰਦਾ ਥੋੜ੍ਹਾ ਜਿਹਾ ਕਿਸਾਨਾਂ ਨੂੰ ਜ਼ਰੂਰ ਦੱਸ ਦਿਓ। ਜਿਹੜਾ ਤੁਸੀਂ ਪਹਿਲਾਂ ਹੀ ਸਵਾਲ ਕਰਕੇ ਹਟੇ ਹੋ ਸਸਕੈਚੁਅਨ ਇਨਵੈਸਟਰ ਪ੍ਰੋਗਰਾਮ ਦਾ, ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਫਾਰਮਰਸ ਜਿਹੜੇ ਨੇ ਉਹ ਪ੍ਰੋਟੈਸਟ ਕਰਦੇ ਪਏ ਆ। ਉੱਥੇ ਕਿਸਾਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਸਲੂਕ ਕੀਤਾ ਜਾ ਰਿਹਾ ਆ, ਅਸੀਂ ਉਹਨਾਂ ਨਾਲ ਹਮਦਰਦੀ ਰੱਖਦੇ ਹਾਂ। ਪਰ ਦੂਜੇ ਪਾਸੇ ਕੈਨੇਡਾ ਦੀ ਸਰਕਾਰ ਜਿਹੜੀ ਆ ਉਹ ਫਾਰਮਰਸ ਨੂੰ, ਕਿਉਂਕਿ ਫਾਰਮਰਸ ਰੋਟੀ ਦਿੰਦੇ ਨੇ, ਅੰਨ ਦਿੰਦੇ ਨੇ, ਤੇ ਉਹਨਾਂ ਦਾ ਸਤਿਕਾਰ ਕਰਦੀ ਹੈ। ਤੇ ਇਹੋ ਜਿਹੇ ਫਾਰਮਰਸ ਨੂੰ ਕੈਨੇਡਾ ਚਾਹੁੰਦੀ ਹੈ ਕਿ ਇਹ ਫਾਰਮਰਸ ਆਉਣ, ਕੈਨੇਡਾ ਜ਼ਮੀਨ ਲੈਣ ਤੇ ਇੱਥੇ ਖੇਤੀ ਕਰਨ, ਸੋ ਡੈਟ ਕੈਨੇਡਾ ਦੇ ਲੋਕਾਂ ਨੂੰ ਅੰਨ ਪ੍ਰੋਵਾਈਡ ਕੀਤਾ ਜਾ ਸਕੇ। ਜਿਹੜਾ ਸਸਕੈਚੁਅਨ ਦਾ ਪ੍ਰੋਗਰਾਮ ਹੈਗਾ ਆ ਫਾਰਮਿੰਗ ਵਾਸਤੇ, ਉਸ ਦੇ ਵਿੱਚ ਕੁਝ ਜਿਹੜੀਆਂ ਹਾਈਲਾਈਟਿੰਗ ਪੁਆਇੰਟਸ ਨੇ ਉਹ ਤੁਹਾਨੂੰ ਜ਼ਰੂਰ ਸਾਂਝੀਆਂ ਕਰਾਂਗਾ, ਕਿਉਂਕਿ ਬਹੁਤ ਜ਼ਿਆਦਾ ਕਈ ਵਾਰੀ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈਗੀ ਹੈ। ਕੈਨੇਡਾ ਦੇ 99% ਜਿਹੜੇ ਪ੍ਰੋਗਰਾਮਸ ਨੇ ਉਹਨਾਂ ਵਿੱਚੋਂ ਦੀ ਕੋਈ ਪ੍ਰੋਗਰਾਮ ਐਸਾ ਨਹੀਂ ਆ ਜਿਸ ਦੇ ਵਿੱਚ ਆਈਲੈਟਸ ਨਾ ਦੇਣਾ ਪਵੇ। ਪਰ ਸਸਕੈਚੁਅਨ ਫਾਰਮਿੰਗ ਪ੍ਰੋਗਰਾਮ ਜਿਹੜਾ ਹੈਗਾ ਆ ਉਹ ਇੱਕ ਰੇਅਰ ਪ੍ਰੋਗਰਾਮਸ ਦੇ ਵਿੱਚੋਂ ਆ ਜਿਸ ਦੇ ਵਿੱਚ ਆਈਲੈਟਸ ਮੈਂਡੇਟਰੀ ਨਹੀਂ ਆ, ਜ਼ਰੂਰੀ ਨਹੀਂ ਹੈ। ਕੀਤਾ ਹੋਵੇ ਬਹੁਤ ਵਧੀਆ, ਪਰ ਆਈਲੈਟਸ ਮੈਂਡੇਟਰੀ ਨਹੀਂ ਹੈਗਾ। ਜਿਹੜੀ ਰਿਕੁਆਇਰਮੈਂਟਸ ਹੈਗੀਆਂ ਨੇ ਉਹ ਇਹ ਆ ਕਿ ਤੁਹਾਡੇ ਕੋਲੇ $5 ਲੱਖ ਦੀ ਨੈਟਵਰਥ ਹੋਣੀ ਚਾਹੀਦੀ ਆ। ਤੁਸੀਂ ਸਸਕੈਚੁਅਨ 'ਚ ਇਨਵੈਸਟ ਕਰਨ ਨੂੰ ਤਿਆਰ ਹੋਣੇ ਚਾਹੀਦੇ ਹੋ ਅਗਰ ਤੁਸੀਂ 40 ਸਾਲ ਦੀ ਉਮਰ ਤੋਂ ਉੱਪਰ ਹੋ। ਅਗਰ ਤੁਸੀਂ 40 ਸਾਲ ਦੀ ਉਮਰ ਤੋਂ ਘੱਟ ਹੋ ਤਾਂ ਤੁਹਾਡੀ ਜਿਹੜੀ ਨੈਟਵਰਥ ਅਮਾਊਂਟ ਆ ਉਹ $3 ਲੱਖ ਦੀ ਹੋਣੀ ਚਾਹੀਦੀ ਆ ਤੇ $1.5 ਲੱਖ ਤੁਸੀਂ ਇਨਵੈਸਟ ਕਰਨ ਨੂੰ ਤਿਆਰ ਹੋਣੇ ਚਾਹੀਦੇ ਹੋ। ਅਲੋਂਗ ਵਿਦ ਦਿਸ ਜਿਹੜਾ ਤੁਹਾਡਾ ਸਸਕੈਚੁਅਨ ਦਾ ਪ੍ਰੋਗਰਾਮ ਹੈਗਾ ਆ ਉਸ ਦੇ ਵਿੱਚ ਤੁਹਾਨੂੰ ਜਿਹੜੀ ਇਨਵੈਸਟਮੈਂਟ ਆ ਉਹਦੇ ਲਈ 2 ਸਾਲ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਸ 2 ਸਾਲ ਦੇ ਵਿੱਚ ਤੁਸੀਂ ਕੈਨੇਡਾ ਆ ਕੇ 2 ਸਾਲ ਬਾਅਦ ਇਨਵੈਸਟ ਕਰਨਾ ਹੁੰਦਾ ਆ। ਸੋ ਸਸਕੈਚੁਅਨ ਦਾ ਪ੍ਰੋਗਰਾਮ ਜਿਹੜਾ ਆ ਫਾਰਮਿੰਗ ਵਾਸਤੇ, ਖੇਤੀ ਕਰਨ ਵਾਲਿਆਂ ਵਾਸਤੇ ਜਿਨ੍ਹਾਂ ਕੋਲੇ 3 ਸਾਲ ਦਾ ਘੱਟੋ ਘੱਟ ਤਜਰਬਾ ਹੋਵੇ, ਜਿਨ੍ਹਾਂ ਦੀ ਜ਼ਮੀਨ ਜ਼ਿਆਦਾ 3 ਸਾਲ ਪੁਰਾਣੀ ਨੈਟਵਰਥ ਉਹਨਾਂ ਅਮਾਊਂਟ ਸ਼ੋਅ ਕਰਦਾ ਹੋਵੇ, ਉਹ ਉਹਨਾਂ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਆ। ਸੋ ਇੱਥੇ ਸੰਦੀਪ ਜੀ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਵੀ ਜਿਹੜੇ ਜਾਣ 'ਚ ਇੰਟਰਸਟਿਡ ਨੇ ਉਹਨਾਂ ਲਈ ਚੈਲੰਜਿਸ ਕੀ ਆ ਸਕਦੇ ਨੇ, ਜਾਂ ਜੇ ਆਪਾਂ ਗੱਲ ਕਰੀਏ ਰਿਕੁਆਇਰਮੈਂਟਸ ਕੀ ਕੁਛ ਰਹਿਣਗੀਆਂ ਅੱਗੋਂ, ਇਹਨਾਂ ਦੀਆਂ ਕੀ ਇੰਟਰਵਿਊ ਹੋਣਗੀਆਂ, ਕੀ ਡਾਕੂਮੈਂਟੇਸ਼ਨ ਚਾਹੀਦੀ ਹੈ, ਜਾਂ ਕੀ ਇਹਨਾਂ ਦੀ ਪ੍ਰੋਫਾਈਲ ਦੇ ਐਕਸਪੀਰੀਅੰਸ ਨਾਲ ਰੈਲੀਵੈਂਟ ਚਾਹੀਦਾ, ਕੀ ਕੁਛ ਰਿਕੁਆਇਰਡ ਹੋਏਗਾ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ। ਸੋ ਜਿਵੇਂ ਕਿ ਭਾਜੀ ਤੁਹਾਨੂੰ ਪਤਾ ਹੀ ਆ ਕਿ ਮੇਰੇ ਨਾਲ ਹਰਮਿੰਦਰ ਸਿੰਘ ਜੀ ਹੁਣੀ ਵੀ ਬੈਠੇ ਨੇ ਜਿਹੜੇ ਸਾਊਥ ਏਸ਼ੀਅਨ ਮਾਰਕੀਟ ਦੇ ਇੰਚਾਰਜ ਨੇ, ਡਾਇਰੈਕਟਰ ਨੇ। ਇੰਡੀਅਨ ਮਾਰਕੀਟ ਨੂੰ ਸਾਰੀ ਨੂੰ ਇਹੀ ਹੈਂਡਲ ਕਰਦੇ ਨੇ। ਮੋਹਾਲੀ ਦੇ ਹੈੱਡ ਆਫਿਸ ਆ ਸਾਡਾ ਇੰਡੀਆ ਦੇ ਵਿੱਚ, ਹੀ ਟੇਕਸ ਕੇਅਰਸ ਆਫ ਦੈਟ। ਸੋ ਤੁਸੀਂ ਇਹਨਾਂ ਨੂੰ ਕਈ ਵਾਰੀ ਆਪਣੇ ਚੈਨਲਸ ਦੇ ਉੱਤੇ, ਟੀਵੀ ਚੈਨਲਸ 'ਤੇ ਦੇਖਿਆ ਆ। ਕਾਫੀ ਲੰਬੇ ਤਜਰਬੇ ਦੇ ਨਾਲ, ਲਾਈਕ ਸਾਡੇ ਕੋਲ ਕਾਫੀ ਐਸੇ ਲੋਕ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਇਨਵੈਸਟਰ ਕੈਟਾਗਰੀ ਦੇ ਵਿੱਚ ਕੰਮ ਕਰਦੇ ਹੋਏ ਦਾ। ਸੋ ਅਗਰ ਤੁਸੀਂ ਇਹੋ ਜਿਹੀਆਂ ਕਈ ਐਗਜ਼ਾਮਪਲਸ ਦਿੱਤੀਆਂ ਜਾ ਸਕਦੀਆਂ ਅਲੱਗ-ਅਲੱਗ ਪ੍ਰੋਗਰਾਮਸ ਦੇ ਵਿੱਚ ਜਿਹੜੇ ਲੋਕ ਅੱਜ ਕੈਨੇਡਾ ਬੈਠੇ ਹੋਏ ਨੇ ਇਨਵੈਸਟਰ ਕੈਟਾਗਰੀ ਦੇ ਵਿੱਚ। ਜਿਹੜੇ ਤੁਸੀਂ ਪੁੱਛਿਆ ਕਿ ਹਾਂਜੀ ਇਹਨਾਂ ਦੇ ਲਾਈਕ ਪ੍ਰੋਜ਼ ਕੀ ਨੇ ਜਾਂ ਕੌਨਸ ਕੀ ਨੇ ਜਾਂ ਮੁਸ਼ਕਿਲਾਂ ਕੀ ਆ ਸਕਦੀਆਂ ਨੇ।
ਦੇਖੋ ਜਿਹੜਾ ਬੰਦਾ ਦਾ ਰਿਕੁਆਇਰਮੈਂਟ ਫੁੱਲਫਿਲ ਕਰਦਾ ਉਹਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਹੈਗੀ। ਇੰਟਰਵਿਊ ਹਾਂਜੀ ਹੋ ਸਕਦੀ ਹੈ ਕਿ ਇੰਟਰਵਿਊ ਹੋਵੇ। ਇਸ ਪ੍ਰੋਸੈਸ ਕੀ ਹੁੰਦਾ ਹੈ ਕਿ ਤੁਸੀਂ ਅਪਲਾਈ ਕਰਦੇ ਹੈਗੇ ਹੋ, ਕੈਨੇਡਾ ਦੀ ਸਰਕਾਰ ਤੁਹਾਨੂੰ ਇਨਵੀਟੇਸ਼ਨ ਭੇਜਦੀ ਹੈ ਜਿਹਨੂੰ ਐਕਸਪਲੋਰੇਟਰੀ ਵਿਜ਼ਿਟ ਕਿਹਾ ਜਾਂਦਾ ਆ। ਸੋ ਤੁਸੀਂ ਸਸਕੈਚੂਨ ਆ ਕੇ ਐਕਸਪਲੋਰੇਟਰੀ ਵਿਜ਼ਿਟ ਕਰੋਗੇ, ਆ ਕੇ ਇੱਥੇ ਦੇਖੋਗੇ ਕਿ ਤੁਹਾਨੂੰ ਜੀ ਸਸਕੈਚੂਨ ਦੇ ਕਿਹੜੇ ਇਲਾਕੇ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਕਿਹੋ ਜਿਹੀ ਫਾਰਮਿੰਗ ਕਰਨਾ ਚਾਹੁੰਦੇ ਹੋ, ਮੱਕੀ ਉਗਾਉਣਾ ਚਾਹੁੰਦੇ ਹੋ, ਆਲੂ ਉਗਾਉਣਾ ਚਾਹੁੰਦੇ ਹੋ, ਜਾਂ ਕਿਸ ਟਾਈਪ ਦੀ ਖੇਤੀ ਕਰਨਾ ਚਾਹੁੰਦੇ ਹੋ, ਉਹ ਤੁਸੀਂ ਆ ਕੇ ਸਸਕੈਚੂਨ ਨੂੰ ਵਿਜ਼ਿਟ ਕਰਕੇ ਦੇਖਦੇ ਹੋ। ਜਦੋਂ ਤੁਸੀਂ ਵਾਪਸ ਜਾਣਾ ਹੁੰਦਾ ਆ ਫਿਰ ਬਿਜ਼ਨਸ ਪ੍ਰਪੋਜ਼ਲ ਬਣਦੀ ਹੈਗੀ ਆ, ਅਤੇ ਅਲੱਗ-ਅਲੱਗ ਸਟੈਪਸ ਨੇ, ਬਟ ਉਹ ਸਾਰੇ ਸਟੈਪਸ ਦੇ ਵਿੱਚ ਅਸੀਂ ਤੁਹਾਡੀ ਮਦਦ ਕਰਦੇ ਹਾਂ। ਜਿਹੜਾ ਮੇਜਰ ਫੈਕਟਰ ਹੈਗਾ ਆ ਉਹ ਹੈਗਾ ਕਿ ਤੁਹਾਡੇ ਜਿਹੜੀ ਨੈਟਵਰਥ ਆ ਜੀ ਨੈਟਵਰਥ ਪੂਰੀ ਹੋਣੀ ਚਾਹੀਦੀ ਹੈਗੀ ਆ। ਜਿਹੜੀ ਨੈਟਵਰਥ ਅਮਾਊਂਟ ਹੈਗਾ ਆ, ਨੈਟਵਰਥ ਦਾ ਭਾਵ ਹੋ ਗਿਆ ਘਰ ਬਾਰ ਜ਼ਮੀਨ ਜਾਇਦਾਦ ਕੈਸ਼ ਜਿਹੜਾ ਅਕਾਊਂਟ ਦੇ ਵਿੱਚ ਹੋਵੇ। ਸੋ ਸਾਰੀ ਵਾਈਟ ਮਨੀ ਜਿਹੜਾ ਹੈਗਾ ਉਸ ਅਮਾਊਂਟ ਨੂੰ ਨੈਟਵਰਥ ਦੇ ਵਿੱਚ ਕਾਊਂਟ ਕੀਤਾ ਜਾਂਦਾ ਆ। ਸੋ ਇਟਸ ਲਾਈਕ ਅਗਰ ਕਿਸੇ ਬੰਦੇ ਕੋਲੋਂ ਨੈਟਵਰਥ ਅਮਾਊਂਟ ਪੂਰਾ ਹੋ ਰਿਹਾ ਆ ਤੇ ਬਾਕੀ ਜਿਹੜਾ ਪ੍ਰੋਸੈਸ ਆ ਉਹ ਈਜ਼ੀ ਹੋ ਸਕਦਾ ਆ। ਇਸ ਵਿੱਚ ਇੱਕ ਕਾਮਨ ਸਵਾਲ ਭਾਜੀ ਜਿਹੜੇ ਲੋਕੀ ਜ਼ਿਆਦਾ ਕਰਦੇ ਆ ਮੈਨੂੰ ਜੀ ਉਹ ਇਹ ਹੁੰਦਾ ਹੈ ਕਿ ਅਗਰ ਮੈਂ ਅੱਜ ਆਪਣੇ ਬੱਚੇ ਦੇ ਨਾਂ ਤੇ ਜ਼ਮੀਨ ਕਰਵਾ ਦਾਂ ਕੀ ਉਹ ਕੁਆਲੀਫਾਈ ਕਰਨਗੇ? ਨਹੀਂ, ਪਿਛਲੇ 3 ਸਾਲ ਤੋਂ ਉਸ ਜ਼ਮੀਨ ਨੂੰ ਉਹ ਮੈਨੇਜ ਕਰਦੇ ਹੋਣੇ ਚਾਹੀਦੇ ਆ ਤਾਂ ਉਹ ਕੁਆਲੀਫਾਈ ਕਰਨਗੇ। ਦੂਸਰਾ ਸਵਾਲ ਇਹ ਹੁੰਦਾ ਹੈ ਮੇਜਰਲੀ ਕਿ ਕੀ ਇਹ ਜ਼ਰੂਰੀ ਹੈ ਕਿ ਮੇਰੇ ਨਾਂ ਦੇ ਉੱਤੇ ਖੇਤੀ ਪ੍ਰਾਪਰਟੀ ਹੋਵੇ, ਲਾਈਕ ਫਾਰਮਿੰਗ ਪ੍ਰਾਪਰਟੀ ਹੋਵੇ? ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਨਾਂ 'ਤੇ ਫਾਰਮਿੰਗ ਪ੍ਰਾਪਰਟੀ ਹੋਵੇ, ਪਰ ਤੁਹਾਡਾ ਨੈਟਵਰਥ ਅਮਾਊਂਟ ਉਹ ਹੋਵੇ ਅਤੇ ਤੁਹਾਡੇ ਕੋਲ 3 ਸਾਲ ਦਾ ਤਜਰਬਾ ਹੋਵੇ ਉਸ ਫਾਰਮ ਨੂੰ ਮੈਨੇਜ ਕਰਨ ਦਾ। ਬਿਲਕੁਲ ਨਾ ਜੀ? ਠੀਕ, ਬਿਲਕੁਲ ਠੀਕ ਜੀ। ਇੱਕ ਹੋਰ ਖਾਸ ਗੱਲ ਜਿਹੜੀ ਦੱਸਣ ਵਾਲੀ ਹੈ ਕਿ ICCRC ਮੈਂਬਰ ਤੇ ਬਹੁਤ ਸਾਰੇ ਹੈਗੇ ਆ ਇੱਥੇ, ਲੇਕਿਨ ਸਾਰੇ ਦੇ ਸਾਰੇ ਜਿਹੜੇ ਹੈ ਉਹ ਸਸਕੈਚੂਅਨ ਦੇ ਲਾਇਸੈਂਸਡ ਕੰਸਲਟੈਂਟਸ ਨਹੀਂ ਹੈਗੇ। ਜਿਹੜਾ ਸਾਡਾ ਡਾਇਰੈਕਟਰ ਹੈ ਤਰਨਵੀਰ ਸਿੰਘ, ਉਹ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਹੈ ਸਸਕੈਚੂਅਨ ਦਾ। ਇਹਦੇ ਨਾਲ ਉੱਥੋਂ ਦਾ ਲਾਇਸੈਂਸ ਰਿਕਰੂਟਰ ਵੀ ਹੈ। ਬਿਲਕੁਲ। ਸੋ ਇਹ ਗੱਲ ਬਿਲਕੁਲ ਸਹੀ ਕਹੀ ਇਹਨਾਂ ਨੇ। ਸੋ ਸਾਡੇ ਜਿਹੜੇ ਡਾਇਰੈਕਟਰ ਨੇ ਉਹਨਾਂ ਕੋਲ ICCRC ਜਿਹੜਾ ਫੈਡਰਲੀ ਹੈਗਾ ਆ ਲਾਇਸੈਂਸ ਚਾਹੀਦਾ ਹੁੰਦਾ ਆ ਟੂ ਡੂ ਇਮੀਗ੍ਰੇਸ਼ਨ, ਉਹ ਤਾਂ ਹੈ ਹੀ ਆ। ਨਾਲ ਉਹਨਾਂ ਸਾਡੇ ਡਾਇਰੈਕਟਰ ਕੋਲ ਸਸਕੈਚੂਅਨ ਦਾ ਜਿਹੜਾ ਅਲੱਗ ਲਾਇਸੈਂਸ ਚਾਹੀਦਾ ਉਹ ਵੀ ਹੈਗਾ ਆ। ਸੋ ਸਸਕੈਚੂਅਨ ਲਈ ਸਾਡੀ ਜਿਹੜੀ ਟੀਮ ਹੈਗੀ ਆ ਇਨਵੈਸਟਰ ਕੈਟਾਗਰੀ ਵਾਸਤੇ, ਈਵਨ ਕਿ ਜਿਹੜਾ ਸਸਕੈਚੂਅਨ ਦਾ ਜਿਹੜਾ PNP ਪ੍ਰੋਗਰਾਮ ਆ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਹੈਗਾ ਆ, ਜਿਸ ਦੇ ਵਿੱਚ ਅਗਰ ਤੁਹਾਡੇ ਪੁਆਇੰਟਸ ਪੂਰੇ ਹੁੰਦੇ ਹੋਣ ਤਾਂ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸੋ ਉਸ ਪ੍ਰੋਗਰਾਮ ਬਾਰੇ ਵੀ ਇਸ ਦਿਨ ਗੱਲ ਕਰੀਏ, ਕਿਉਂਕਿ ਕਾਫੀ ਸਰੋਤੇ ਜਿਹੜੇ ਆ ਉਹ ਐਕਸਪ੍ਰੈਸ ਐਂਟਰੀ ਦੇ ਦੌੜ 'ਚ ਲੱਗੇ ਹੋਏ ਆ। ਤੁਸੀਂ ਪਿੱਛੇ ਜਿਹੇ ਖਬਰ ਦੇਖੀ ਹੋਣੀ ਆ ਜਿਸ ਦੇ ਵਿੱਚ ਕੈਨੇਡਾ ਸਰਕਾਰ ਨੇ 50 ਪੁਆਇੰਟਸ ਐਕਸਟਰਾ ਦੇਣੇ ਸ਼ੁਰੂ ਕਰਤੇ ਫ੍ਰੈਂਚ ਵਾਸਤੇ। ਸੋ ਇਹ ਇੱਕ ਖੁਸ਼ਖਬਰੀ ਉਹਨਾਂ ਲੋਕਾਂ ਲਈ ਆ ਜਿਹੜੇ ਲੋਕੀ ਫ੍ਰੈਂਚ ਸਿੱਖਦੇ ਪਏ ਸੀ ਜਾਂ ਜਿਹਨਾਂ ਨੂੰ ਫ੍ਰੈਂਚ ਆਉਂਦੀ ਆ ਥੋੜ੍ਹੀ ਬਹੁਤੀ ਵੀ, ਉਹ ਸਾਨੂੰ ਕੰਟੈਕਟ ਕਰ ਸਕਦੇ ਹੈਗੇ, ਕਿਉਂਕਿ ਹੁਣ 50 ਪੁਆਇੰਟਸ ਉਹਨਾਂ ਨੂੰ ਐਕਸਟਰਾ ਮਿਲ ਸਕਦੇ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ। ਪਰ ਜਿਹੜੇ ਲੋਕ ਐਕਸਪ੍ਰੈਸ ਐਂਟਰੀ 'ਚ ਕੁਆਲੀਫਾਈ ਨਹੀਂ ਹੁੰਦੇ ਉਹਨਾਂ ਲਈ ਹੋਰ ਬਹੁਤ ਰਸਤੇ ਨੇ, ਜਿਵੇਂ ਅੱਜ ਅਸੀਂ ਹੋਰ ਵੀ ਕਈ ਪ੍ਰੋਗਰਾਮਸ ਡਿਸਕਸ ਕਰਾਂਗੇ ਨੋਵਾ ਸਕੋਸ਼ੀਆ ਦਾ ਜਾਂ ਸਸਕੈਚੂਅਨ ਦਾ। ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ PNP ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਆ। ਸਾਨੂੰ ਉਸ ਬਾਰੇ ਆਪਾਂ ਕਿਸੇ ਨੂੰ ਬਹਿ ਕੇ ਗੱਲ ਕਰੀਏ, ਕਿਉਂਕਿ ਉਸ ਪ੍ਰੋਗਰਾਮ ਦੇ ਉੱਤੇ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਗਾਈਡੈਂਸ ਨਹੀਂ ਦਿੱਤੀ ਜਾ ਰਹੀ ਹੈਗੀ, ਹੋਰ ਕਾਫੀ ਲੋਕ ਉਸ ਪ੍ਰੋਗਰਾਮ 'ਚ ਕੁਆਲੀਫਾਈ ਕਰ ਸਕਦੇ ਨੇ। ਸੋ ਬਿਲਕੁਲ ਜਿਹੜੇ ਨਵੇਂ ਦਰਸ਼ਕ ਜੁੜੇ ਆ ਉਹਨਾਂ ਨੂੰ ਦੱਸ ਦਈਏ ਜੀ, ਇਸ ਟਾਈਮ ਹਰਮਿੰਦਰ ਜੀ ਤੇ ਸੰਦੀਪ ਜੀ ਸਾਡੇ ਨਾਲ ਜੁੜੇ ਹੋਏ ਨੇ ਬਰੈਂਪਟਨ ਇਮੀਗ੍ਰੇਸ਼ਨ ਤੋਂ, ਜਿਨ੍ਹਾਂ ਦਾ ਮੋਹਾਲੀ ਵਿੱਚ ਵੀ ਆਫਿਸ ਹੈ ਜੀ, ਅਤੇ ਇਹਨਾਂ ਦਾ ਓਨਟਾਰੀਓ ਦੇ ਵਿੱਚ ਵੀ ਆਫਿਸ ਹੈ, ਜਿੱਥੋਂ ਇਸ ਟਾਈਮ ਇਹ ਸਾਡੇ ਨਾਲ ਆਨਲਾਈਨ ਜੁੜੇ ਹੋਏ ਹੈ ਅਤੇ ਜਾਣਕਾਰੀ ਦੇ ਰਹੇ ਆ PR ਬਾਰੇ। ਸੰਦੀਪ ਜੀ, ਮੈਂ ਉਹਦੇ ਬਾਰੇ ਵੀ ਜਾਣ ਲੈਣਾ ਚਾਹੁੰਦਾ। ਜਿਹੜੇ ਦਰਸ਼ਕਾਂ ਨੇ ਪਿਛਲਾ ਸ਼ੋਅ ਤੁਹਾਡਾ ਦੇਖਿਆ ਸੀ ਉਹ ਜਾਣਦੇ ਹੋਣੇ ਆ, ਤੁਸੀਂ ਨੋਵਾ ਸਕੋਸ਼ੀਆ ਬਾਰੇ ਜਾਣਕਾਰੀ ਦਿੱਤੀ ਸੀ। ਨੋਵਾ ਸਕੋਸ਼ੀਆ ਜਿਹਦੀ AIPP ਦੇ ਅੰਡਰ ਜਿਹੜਾ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ ਉਹਦੇ ਅੰਡਰ ਜਿਹੜੀ ਆਉਂਦੀ ਹੈ, ਉਹਦੇ 'ਚ ਕੀ ਕੁਝ ਰਿਕੁਆਇਰਮੈਂਟ ਨੇ, ਕੌਣ ਉਹਦੇ ਵਿੱਚ ਐਲੀਜੀਬਲ ਹੈ? ਮੈਂ ਚਾਹੁੰਦਾ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦੇ ਦਿਓ। ਬਿਲਕੁਲ। ਨੋਵਾ ਸਕੋਸ਼ੀਆ ਦਾ ਜਿਹੜਾ ਪ੍ਰੋਗਰਾਮ ਹੈਗਾ ਆ ਬਹੁਤ ਵਧੀਆ ਪ੍ਰੋਗਰਾਮ ਆ। ਉਸ ਪ੍ਰੋਗਰਾਮ 'ਤੇ ਆਉਣ ਤੋਂ ਪਹਿਲਾਂ ਤੁਸੀਂ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਗੱਲ ਕੀਤੀ ਹੈ। ਸੋ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿਹੜਾ ਆ ਉਸ ਪ੍ਰੋਗਰਾਮ ਨੂੰ ਤੇ ਨੋਵਾ ਸਕੋਸ਼ੀਆ PNP ਨੂੰ ਆਪਾਂ ਅਲੱਗ-ਅਲੱਗ ਕਰਕੇ ਦੇਖੀਏ। ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿਹੜਾ ਹੈਗਾ ਆ ਉਹ ਕੁਝ ਪ੍ਰੋਵਿੰਸਿਸ ਦਾ ਸਾਂਝਾ ਪ੍ਰੋਗਰਾਮ ਆ। ਕਹਿਣ ਦਾ ਭਾਵ ਕਿ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਫਾਊਂਡਲੈਂਡ, ਐਸ ਪ੍ਰੋਵਿੰਸਿਸ ਇਕੱਠੀਆਂ ਹੋ ਕੇ ਇਹਨਾਂ ਨੇ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸਟਾਰਟ ਕੀਤਾ ਹੈ, ਜਿਸ ਦੇ ਵਿੱਚ ਹਰੇਕ ਬੰਦਾ ਅਪਲਾਈ ਕਰ ਸਕਦਾ ਆ। ਬਹੁਤ ਜ਼ਿਆਦਾ ਜਿਹੜਾ ਮਾਰਕੀਟ ਦੇ ਵਿੱਚ ਗੱਲਬਾਤ ਹੁੰਦੀ ਹੈਗੀ ਆ, ਮੈਨੂੰ ਵੀ ਬਹੁਤ ਕਾਲਸ ਆਉਂਦੀਆਂ ਨੇ ਕਿ ਭਾਜੀ ਮੈਂ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ 'ਚ ਅਪਲਾਈ ਕਰਨਾ ਚਾਹੁੰਦਾ ਹੈ ਅਤੇ ਮੇਰੀ ਮਦਦ ਕਰੋ, ਕਿਉਂਕਿ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦਾ ਸਕਸੈਸ ਬਹੁਤ ਜ਼ਿਆਦਾ ਆ। ਸੋ ਮੈਂ ਇਹ ਭੁਲੇਖਾ ਦੂਰ ਕਰ ਦੇਣਾ ਚਾਹੁੰਦਾ ਹਾਂ ਅੱਜ।
ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਵਧੀਆ ਪ੍ਰੋਗਰਾਮ ਹੈ, ਬਿਲਕੁਲ ਵਧੀਆ ਪ੍ਰੋਗਰਾਮ ਹੈ। ਕੀ ਆ ਉਸ 'ਚ ਹਰੇਕ ਬੰਦਾ ਕੁਆਲੀਫਾਈ ਕਰਦਾ ਹੈ? ਕਾਗਜ਼ੀ ਤੌਰ ਤੇ ਹਾਂਜੀ, ਹਰੇਕ ਬੰਦਾ ਕੁਆਲੀਫਾਈ ਕਰਦਾ ਹੈ, ਪਰ ਪ੍ਰੈਕਟੀਕਲੀ ਅਗਰ ਤੁਸੀਂ ਚੈੱਕ ਕਰੋਗੇ ਤਾਂ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਵਿੱਚ ਅਪਲਾਈ ਹਰ ਬੰਦਾ ਕਰ ਸਕਦਾ ਆ। ਕੁਆਲੀਫਾਈਂਗ ਅਮਾਊਂਟ ਜਿਹੜਾ ਆ, ਜੀ ਜਿਨ੍ਹਾਂ ਲੋਕਾਂ ਨੂੰ ਇਨਵੀਟੇਸ਼ਨਸ ਮਿਲਦੀਆਂ ਪਈਆਂ ਨੇ, ਉਹ ਬਹੁਤ ਥੋੜਾ ਆ। ਇਟਸ ਵੈਰੀ ਸਮਾਲ ਪੀਸ। ਜਿਹੜੇ ਬੰਦੇ ਜ਼ਿਆਦਾ ਅਪਲਾਈ ਕਰਦੇ ਪਏ ਆ ਉਸ ਦੇ ਵਿੱਚ ਵੀ ਬਹੁਤ ਛੋਟੀ ਪਰਸੈਂਟੇਜ ਹੈਗੀ ਆ। ਜਿਹੜਾ ਨੋਵਾ ਸਕੋਸ਼ੀਆ ਦਾ PNP ਪ੍ਰੋਗਰਾਮ ਹੈ, ਇਸ ਕੋਈ ਕੋਟਾ ਨਹੀਂ। ਸੋ ਜਦੋਂ ਅਸੀਂ ਜਿਹੜਾ ਵੀ ਪ੍ਰੋਗਰਾਮ, ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਉਹਨਾਂ ਪ੍ਰੋਗਰਾਮ 'ਚ ਕੰਮ ਕਰਨਾ ਚਾਹੀਦਾ ਹੁੰਦਾ ਜਿਸ ਕੋਈ ਕੋਟਾ ਨਾ ਹੋਵੇ, ਸੋ ਦੈਟ ਤੁਹਾਡੇ ਕੋਲ ਓਪਰਚੁਨਿਟੀਜ਼ ਜ਼ਿਆਦਾ ਹੋਣ। ਜਿਹੜਾ ਬੰਦਾ ਕੁਆਲੀਫਾਈ ਕਰ ਜੇ ਉਹ ਬੰਦੇ ਨੂੰ ਛੇਤੀ ਤੋਂ ਛੇਤੀ ਇਨਵੀਟੇਸ਼ਨ ਮਿਲੇ। ਜਿਹੜਾ ਨੋਵਾ ਸਕੋਸ਼ੀਆ ਦਾ ਪ੍ਰੋਗਰਾਮ ਹੈ ਉਸ 'ਚ 11 ਆਕੂਪੇਸ਼ਨਸ ਨੇ। 11 ਆਕੂਪੇਸ਼ਨਸ ਵਿੱਚ ਜਿਹੜੀਆਂ ਮੇਜਰ ਆਕੂਪੇਸ਼ਨਸ ਨੇ ਹੈਗੀਆਂ ਜੀ, ਨਰਸਿਸ, ਸਿਵਲ ਇੰਜੀਨੀਅਰਸ, ਵੋਕੇਸ਼ਨਲ ਟੀਚਰਸ, ਅਕਾਊਂਟੈਂਟਸ, ਫਾਈਨੈਂਸ਼ੀਅਲ ਮੈਨੇਜਰਸ। ਸੋ ਇਹ ਜਿਹੜੀਆਂ ਆਕੂਪੇਸ਼ਨਸ ਨੇ, ਇਹ ਲੋਕ ਨੋਵਾ ਸਕੋਸ਼ੀਆ PNP ਵਾਸਤੇ ਕੁਆਲੀਫਾਈ ਕਰ ਸਕਦੇ ਨੇ। ਇਹਦੇ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੈਗੇ ਹੋ ਤੇ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਗਰ ਤੁਹਾਡੇ ਪੁਆਇੰਟਸ ਪੂਰੇ ਹੋ ਰਹੇ ਨੇ ਤੇ ਤੁਸੀਂ ਅੱਜ ਹੀ ਅਪਲਾਈ ਕਰ ਸਕਦੇ ਹੋ ਜੀ। ਇਸ ਦੇ ਵਿੱਚ ਆਈਲੈਟਸ ਦੇ ਵਿੱਚ ਮਿਨੀਮਮ 6 ਬੈਂਡ ਦੀ ਰਿਕੁਆਇਰਮੈਂਟ ਹੈਗੀ, ਉਹ ਤੁਹਾਨੂੰ ਕਰਨਾ ਹੀ ਪਏਗਾ, ਪਰ ਤੁਹਾਡੇ ਪੁਆਇੰਟਸ ਪੂਰੇ ਹੋਣੇ ਵੀ ਜ਼ਿਆਦਾ ਜ਼ਰੂਰੀ ਹੈਗੇ ਨੇ। ਯੂ ਨੀਡ ਟੂ ਹੈਵ 67 ਪੁਆਇੰਟਸ। ਜੇ ਤੁਹਾਡੇ 67 ਪੁਆਇੰਟਸ ਨਹੀਂ ਬਣਦੇ ਪਏ ਤਾਂ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। 67 ਪੁਆਇੰਟ ਜੇ ਤੁਹਾਡੇ ਬਣ ਰਹੇ ਹੈ ਤਾਂ ਵੀ ਕੋਈ ਜ਼ਰੂਰੀ ਨਹੀਂ ਹੈ ਕਿ ਫਾਈਲ ਕਿਹੜਾ ਆਕੂਪੇਸ਼ਨ ਮੈਂ ਪਿਕ ਕਰਨਾ, ਦੈਟ ਡਿਪੈਂਡਸ ਅਪਨ ਦ ਨੋਵਾ ਸਕੋਸ਼ੀਆ। ਪਿਛਲੇ ਸਾਲ ਉਹਨਾਂ ਨੇ ਅਕਾਊਂਟੈਂਟਸ ਪਿਕ ਕੀਤੇ ਸੀ, ਨਰਸਿਸ ਪਿਕ ਕੀਤੀਆਂ ਸੀ। ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕੋਵਿਡ ਦੀ ਵਜ੍ਹਾ ਨਾਲ ਐਤਕੀ ਵੀ ਹੋ ਸਕਦਾ ਹੈ ਕਿ ਨਰਸਿਸ ਦੀ ਲਾਟਰੀ ਲੱਗ ਜਾਏ, ਐਤਕੀ ਵੀ ਹੋ ਸਕਦਾ ਹੈ ਕਿ ਅਕਾਊਂਟੈਂਟ ਦੁਬਾਰਾ ਪਿਕ ਕਰ ਲੈਣ, ਵੋਕੇਸ਼ਨਲ ਇੰਸਟਰਕਟਰਸ ਵੀ ਹੋ ਸਕਦੇ ਹੈ, ਸਿਵਲ ਇੰਜੀਨੀਅਰਸ ਵੀ ਹੋ ਸਕਦੇ ਹੈ, ਕੰਸਟਰਕਸ਼ਨ ਮੈਨੇਜਰਸ ਵੀ ਹੋ ਸਕਦੇ ਹੈ। ਕਿ ਹਾਂ, ਵਾਂਸ ਜੇ ਇਨਵੀਟੇਸ਼ਨ ਆ ਗਿਆ then this is a guaranteed immigration। ਤੁਸੀਂ ਹਫ਼ਤੇ ਪਹਿਲਾਂ ਦੀ ਨਿਊਜ਼ ਦੇਖੀ ਹੋਵੇ ਕਿ ਕੈਨੇਡਾ ਨੇ ਆਪਣੀ ਸਭ ਤੋਂ ਵੱਡੀ ਅਨਾਉਂਸਮੈਂਟ ਕੀਤੀ ਹੈ ਕਿ 1.2 ਮਿਲੀਅਨ ਲੋਕਾਂ ਨੂੰ ਅਗਲੇ 3 ਸਾਲਾਂ ਦੇ ਵਿੱਚ ਉਹਨਾਂ ਨੇ ਕੈਨੇਡਾ ਦਾ ਸੱਦਾ ਦੇਣਾ ਆ। ਸੋ 1.2 ਮਿਲੀਅਨ ਦਾ ਮਤਲਬ ਤੁਸੀਂ ਅੰਦਾਜ਼ਾ ਲਾਓ ਕਿ ਇੰਨਾ ਵੱਡਾ ਅਮਾਊਂਟ, 12 ਲੱਖ ਬੰਦੇ ਅਗਲੇ 3 ਸਾਲਾਂ ਦੇ ਵਿੱਚ, ਹਰੇਕ ਸਾਲ ਇਹਦਾ ਮਤਲਬ ਕਿ 4 ਲੱਖ ਬੰਦੇ ਨੂੰ ਕੈਨੇਡਾ, 4 ਲੱਖ ਬੰਦਿਆਂ ਵਾਸਤੇ ਕੈਨੇਡਾ ਆਪਣੇ ਦਰਵਾਜ਼ੇ ਖੋਲ ਰਿਹਾ ਆ। ਸੋ ਇਟਸ ਅ ਗੁੱਡ ਆਪਸ਼ਨ ਕਿ ਤੁਸੀਂ ਇਹ ਦੇਖੋ ਕਿ ਤੁਸੀਂ ਕਿਹੜੇ ਪ੍ਰੋਗਰਾਮਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਜਿੰਨੀਆਂ ਜ਼ਿਆਦਾ ਆਪਸ਼ਨਸ ਤੁਹਾਡੇ ਕੋਲੇ ਹੋਣਗੀਆਂ ਉਹਨਾਂ ਜ਼ਿਆਦਾ ਤੁਹਾਡੇ ਚਾਂਸਸ ਨੇ ਛੇਤੀ ਪਿਕ ਹੋਣ ਦੇ। ਸੋ ਉਸ ਚੀਜ਼ ਨੂੰ ਯੂਜ਼ ਕਰਨਾ ਚਾਹੀਦਾ ਹੈ। ਜਿਹੜਾ ਸਾਡਾ ਡਾਇਰੈਕਟਰ ਤਰਨਵੀਰ ਸਿੰਘ ਹੈ, ਉਹ ਨੋਵਾ ਸਕੋਸ਼ੀਆ ਲਈ ਵੀ ਲਾਇਸੈਂਸਡ ਹੈ। ਸੋ ਸਾਡੇ ਜਿਹੜੇ ਪੋਰਟਲਸ ਨੇ, ਅਸੀਂ ਓਨਟਾਰੀਓ ਪੋਰਟਲਸ, ਨੋਵਾ ਸਕੋਸ਼ੀਆ ਪੋਰਟਲ, ਸਸਕੈਚੁਅਨ ਤੇ ਆਫ ਕੋਰਸ ICCRC ਜਿਹੜਾ ਫੈਡਰਲੀ ਹੈਗਾ, ਇਹਨਾਂ ਸਾਰੇ ਪੋਰਟਲਸ ਨੂੰ ਯੂਜ਼ ਕਰ ਰਹੇ ਹੈਗੇ ਆ। ਸੋ ਇੱਥੇ ਸੰਦੀਪ ਭਾਜੀ ਇੱਕ ਮੈਂ ਉਹਨਾਂ ਲਈ ਵੀ ਸਵਾਲ ਕਰ ਲੈਣਾ ਚਾਹੁੰਦਾ, ਜਿਹੜੇ ਸਪਾਊਸ ਵੀਜ਼ਾ, ਖਾਸ ਕਰ ਜਿਹਨੂੰ ਆਪਾਂ ਓਪਨ ਵਰਕ ਪਰਮਿਟ ਕਹਿ ਲੈਂਦੇ ਹਾਂ, ਜੇ ਕਿਸੇ ਦਾ ਹਸਬੈਂਡ ਉੱਥੇ ਹੈਗਾ ਜਾਂ ਕਿਸੇ ਦੀ ਵਾਈਫ ਉੱਥੇ ਹੈ ਜਿਹੜੀ ਆਲਰੇਡੀ ਕੈਨੇਡਾ ਦੇ ਵਿੱਚ, ਉਹ ਕਾਫੀ ਕਨਫਿਊਜ਼ ਨੇ, ਕਾਫੀ ਵੱਡੇ ਪੱਧਰ 'ਤੇ ਉਹਨਾਂ ਦੇ ਵੀ ਸਵਾਲ ਸਾਡੇ ਕੋਲ ਪਹੁੰਚਦੇ ਆ ਵੀ ਜਦੋਂ ਉਹ ਆਪ ਤਾਂ ਇੱਥੇ ਨੇ ਬਟ ਉਹਨਾਂ ਦਾ ਜਿਹੜਾ ਕੋਈ ਵੀ ਸਾਥੀ ਹੈ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਹੈ ਉੱਥੇ ਹੈ, ਉੱਥੋਂ ਦੀ ਉਹ ਫਾਈਲ ਲਾ ਦਿੰਦਾ, ਚਾਹੇ ਉਹ PNP ਜਾਂ ਫੈਡਰਲ ਦੇ ਵਿੱਚ ਜੋ PR ਦੀ ਫਾਈਲ ਲੱਗ ਜਾਂਦੀ ਹੈ। ਇੱਥੇ ਬੈਠਾ ਜਿਹੜਾ ਉਹਦਾ ਸਪਾਊਸ ਜਾਂ ਡਿਪੈਂਡੈਂਟ ਕਹਿ ਲਈਏ, ਉਹ ਕਨਫਿਊਜ਼ ਹੋ ਜਾਂਦਾ ਵੀ ਹੁਣ ਮੈਂ ਇੱਥੋਂ ਵਿਜ਼ਟਰ ਵੀਜ਼ਾ ਲਾਵਾਂ ਨਾ ਲਾਵਾਂ ਜਾਂ PR ਦੀ ਵੇਟ ਕਰਾਂ। ਤੁਸੀਂ ਇਹਦੇ 'ਚ ਕਾਫੀ ਐਕਸਪਰਟਾਈਜ਼ ਜਿਹੜੀ ਹੈ ਹਾਸਿਲ ਕੀਤੀ ਹੈ, ਮੈਂ ਚਾਹੁੰਦਾ ਥੋੜ੍ਹੀ ਜਿਹੀ ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦੇ ਦਿਓ। ਭਾਜੀ ਤੁਹਾਡਾ ਸਵਾਲ ਬਹੁਤ ਵਧੀਆ ਆ ਤੇ ਇਸ ਸਵਾਲ ਦੇ ਵਿੱਚ ਇਹ ਇੱਕ ਬਹੁਤ ਸੌਖਾ ਸਵਾਲ ਨਹੀਂ ਹੈ। ਇਸ ਸਵਾਲ ਦੇ ਵਿੱਚ 3 ਪ੍ਰੋਗਰਾਮਸ ਦੀ ਆਪਾਂ ਇੰਡਾਇਰੈਕਟਲੀ ਗੱਲ ਕਰ ਗਏ। ਪਹਿਲੀ ਗੱਲ ਆਪਾਂ ਗੱਲ ਕੀਤੀ ਸਪਾਊਜ਼ਲ ਓਪਨ ਵਰਕ ਪਰਮਿਟ ਦੀ। ਸਪਾਊਜ਼ਲ ਓਪਨ ਵਰਕ ਪਰਮਿਟ ਜ਼ਿਆਦਾਤਰ 2 ਬੰਦਿਆਂ ਲਈ ਆਪਾਂ ਡਿਵਾਈਡ ਕਰ ਸਕਦੇ ਹਾਂ, ਵੈਸੇ ਤਾਂ 3 ਲਈ ਵੀ ਕੀਤਾ ਜਾ ਸਕਦਾ, ਪਰ ਆਪਾਂ ਅੱਜ ਦਾ ਫੋਕਸ ਜਿਹੜਾ ਉਹ 2 ਲਈ ਕਰਕੇ ਚੱਲਦੇ ਹਾਂ। ਇੱਕ, ਜਿਹੜੇ ਬੰਦੇ ਸਟੂਡੈਂਟਸ ਨੇ ਉਹਨਾਂ ਨੇ ਆਪਣੇ ਸਪਾਊਸਸ ਨੂੰ ਕੈਨੇਡਾ ਸੱਦਣਾ ਆ, ਸਪਾਊਜ਼ਲ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ। ਦੂਸਰਾ, ਮੈਂ ਮੰਨ ਲਓ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਆ, ਮੈਂ ਆਪਣੇ ਸਪਾਊਸ ਨੂੰ ਕੈਨੇਡਾ ਸੱਦਣਾ ਹੈ, ਮੈਂ ਸਪਾਊਜ਼ਲ ਓਪਨ ਵਰਕ ਪਰਮਿਟ ਲਾ ਸਕਦਾ ਹਾਂ। ਸੋ ਇਹ ਦੋਨੋਂ ਪ੍ਰੋਗਰਾਮ ਜਿਹੜੇ ਹੈਗੇ ਇੱਥੇ, ਦੋਨਾਂ 'ਚ ਜਿਹੜੀ ਰਿਕੁਆਇਰਮੈਂਟਸ ਨੇ ਦੋਨਾਂ 'ਚ ਚੇਂਜ ਹੋ ਜਾਂਦੀਆਂ ਨੇ। ਜਦੋਂ ਮੈਂ ਸਟੂਡੈਂਟ ਆ ਤੇ ਮੈਂ ਆਪਣੇ ਸਪਾਊਸ ਨੂੰ ਕੈਨੇਡਾ ਸੱਦਣਾ ਹੈ ਸਪਾਊਜ਼ਲ ਓਪਨ ਵਰਕ ਪਰਮਿਟ ਦੇ ਉੱਤੇ, ਉਹਦੀਆਂ ਕੰਡੀਸ਼ਨਸ ਇਹ ਹੈ ਕਿ ਤੁਸੀਂ ਫੁੱਲ ਟਾਈਮ ਸਟੂਡੈਂਟ ਹੋਣੇ ਚਾਹੀਦੇ ਹੋ, ਪਹਿਲੀ ਗੱਲ ਜੀ। ਦੂਸਰੀ ਗੱਲ ਕਿ ਤੁਹਾਡੇ ਕੋਲ ਇਨਰੋਲਮੈਂਟ ਲੈਟਰ ਹੋਣੀ ਚਾਹੀਦੀ ਆ। ਮੋਸਟਲੀ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹ ਤਕਰੀਬਨ ਜਦੋਂ ਤੁਸੀਂ ਕੈਨੇਡਾ ਆ ਜਾਂਦੇ ਹੋ, ਜੁਆਇਨ ਕਰ ਲੈਂਦੇ ਹੋ ਕਾਲਜ, ਉਸ ਤੋਂ ਤਕਰੀਬਨ 3 ਮਹੀਨੇ ਬਾਅਦ ਤੁਹਾਨੂੰ ਇਨਰੋਲਮੈਂਟ ਲੈਟਰ ਦਿੰਦੇ ਆ। ਸੋ ਦੈਟ ਮੀਨਸ ਕਿ ਅਗਰ ਕੋਈ ਵਿਦਿਆਰਥੀ ਆ ਰਿਹਾ ਆ, ਉਹਨੇ ਮੈਰਿਜ ਕਰਾ ਕੇ ਆ ਰਿਹਾ, ਮੈਰਿਜ ਕੀਤੀ ਹੋਈ ਆ, ਆਪਣੇ ਸਪਾਊਸ ਨੂੰ ਸੱਦਣਾ ਆ,
ਤੇ ਉਹਦੇ ਲਈ ਸਪਾਊਸਲ ਓਪਨ ਵਰਕ ਪਰਮਿਟ ਲਾਣਾ ਬਿਲਕੁਲ ਜਾਇਜ਼ ਹੈ, ਕਰ ਸਕਦੇ ਨੇ। ਇਸ ਦੇ ਵਿੱਚ ਮੈਂ ਕੁਝ ਜਿਹੜੇ ਜ਼ਿਆਦੀਆਂ ਰਿਫਿਊਜ਼ਲਸ ਆਉਂਦੀਆਂ ਉਹ ਕਿਉਂ ਆਉਂਦੀਆਂ ਨੇ ਉਹਨਾਂ ਨੂੰ ਜ਼ਰੂਰ ਹਾਈਲਾਈਟ ਕਰੂੰਗਾ। ਪਹਿਲੀ ਗੱਲ ਇਹ ਹੈ ਕਿ ਇੱਕ ਬਹੁਤ ਵੱਡਾ ਵਹਿਮ ਆ ਜਾਂ ਗਲਤ ਫਹਿਮੀ ਆ ਮਾਰਕੀਟ ਦੇ ਵਿੱਚ ਕਿ ਅਗਰ ਕਿ ਨਾ ਮੈਂ ਮੈਰਿਜ ਕੀਤੀ ਆ ਤੇ ਮੈਂ ਐਮਬੈਸੀ ਨੂੰ ਇਨਫੋਰਮ ਹੀ ਨਹੀਂ ਕਰ ਰਿਹਾ ਹੈਗਾ। ਦਿਸ ਇਜ਼ ਬਲੰਡਰ। ਇਹ ਬਲੰਡਰ ਆ। ਮੇਰੇ ਕੋਲ ਅਨੇਕਾਂ ਰਿਫਿਊਜ਼ਲ ਕੇਸਿਸ ਆਉਂਦੇ ਹੈਗੇ ਜਿਹੜੇ ਲੋਕੀ ਗੋਸਟ ਕੰਸਲਟੈਂਟਸ ਦਾ ਭਾਵ ਹੁੰਦਾ ਹੈ। ਸੋ ਕੈਨੇਡਾ ਦੀ ਸਰਕਾਰ ਕਈ ਮੀਡੀਅਮਸ ਰਹੀਆਂ ਅਨਾਊਂਸ ਕਰ ਚੁੱਕੀ ਹੈ। ਈਵਨ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਕਈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਤੱਕ ਦਿੱਤੇ ਕਿ ਜਿਹੜੇ ਬੰਦਿਆਂ ਕੋਲ ICCRC ਲਾਇਸੈਂਸ ਨਹੀਂ ਆ, ਕੈਨੇਡਾ ਦੀ ਸਰਕਾਰ ਉਹਨਾਂ ਨੂੰ ਕੋਈ ਮਾਨਤਾ ਨਹੀਂ ਦਿੰਦੀ। ਕੈਨੇਡਾ ਦੀ ਸਰਕਾਰ ਬਾਰ-ਬਾਰ ਕਹਿੰਦੀ ਹੈ ਕਿ ਉਹਨਾਂ ਦੇ ਥਰੂ ਕੰਮ ਨਾ ਕਰਵਾਓ। ਸੋ ICCR ਜਿਹੜੇ ਉਹਨਾਂ ਨੂੰ ਗੋਸਟ ਕੰਸਲਟੈਂਟਸ ਕਿਹਾ ਜਾਂਦਾ ਹੈ। ਸੋ ਗੋਸਟ ਕੰਸਲਟੈਂਟਸ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਪਤਾ ਨਹੀਂ ਕਿਉਂ ਇਹ ਗਾਈਡ ਕਰਦੇ ਆ ਕਿ ਤੁਸੀਂ ਸਪਾਊਸ ਡਿਕਲੇਅਰ ਨਾ ਕਰੋ। ਉਸ 'ਚ ਕੀ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਤੁਸੀਂ ਸਪਾਊਸਲ ਓਪਨ ਵਰਕ ਪਰਮਿਟ ਲਾਣਾ ਹੁੰਦਾ ਆ, ਤੁਹਾਡਾ ਵਿਆਹ ਪਹਿਲਾਂ ਹੋਇਆ ਹੁੰਦਾ ਆ, ਐਮਬੈਸੀ ਨੂੰ ਤੁਸੀਂ ਇਨਫੋਰਮ ਨਹੀਂ ਕੀਤਾ ਹੁੰਦਾ। ਸੋ ਉਹ ਜਿਹੜਾ ਕੇਸ ਹੈਗਾ ਆ ਉਹ ਜਾਂ 5 ਸਾਲ ਲਈ ਬੈਨ ਲੱਗ ਜਾਂਦਾ ਮਿਸਰਿਪਰੈਜ਼ੈਂਟੇਸ਼ਨ ਲਈ, ਜਾਂ ਰਿਫਿਊਜ਼ਲਸ ਮਿਲ ਜਾਂਦੀਆਂ ਨੇ। ਕਈ ਕੇਸਿਸ 'ਚ ਕੀ ਹੈਗਾ ਕਿ ਅੱਜ ਵੀਜ਼ਾ ਮਿਲਦਾ ਪਿਆ ਆ, 4 ਦਿਨ ਬਾਅਦ ਵਿਆਹ ਹੋ ਰਿਹਾ, 5ਵੇਂ ਦਿਨ ਜਿਹੜਾ ਸਪਾਊਸ ਆ ਉਹ ਕੈਨੇਡਾ ਪਹੁੰਚ ਜਾਂਦਾ ਹੈਗਾ ਸਟੱਡੀ ਪਰਮਿਟਸ ਦੇ ਉੱਤੇ। ਸੋ ਉਸ ਦੇ ਵਿੱਚ ਰਿਲੇਸ਼ਨਸ਼ਿਪ ਪ੍ਰੂਵ ਕਰਨ ਦੇ ਉੱਤੇ ਉਹ ਲੋਕ ਨਾਕਾਮਯਾਬ ਹੋ ਜਾਂਦੇ ਆ। ਪਰ ਅਗਰ ਤੁਸੀਂ ਲਾਇਸੈਂਸ ਕੰਸਲਟੈਂਟਸ ਨਾਲ ਕੰਮ ਕਰੋ ਤੇ ਇਹ ਸਾਰੀਆਂ ਜਿਹੜੀਆਂ ਡਿਸਪਿਊਟਸ ਨੇ, ਜਿਹੜੇ ਸਾਰੇ ਨੈਗੇਟਿਵ ਪੁਆਇੰਟਸ ਨੇ, ਇਹ ਕਵਰ ਕੀਤੇ ਜਾ ਸਕਦੇ ਹੁੰਦੇ ਆ। ਸੋ ਸਟੂਡੈਂਟਸ ਵਾਸਤੇ ਸਪਾਊਸਲ ਓਪਨ ਵਰਕ ਪਰਮਿਟ ਸਟੂਡੈਂਟਸ ਦੇ ਸਪਾਊਸਸ ਵਾਸਤੇ ਇਟਸ ਅ ਗੁੱਡ ਆਪਸ਼ਨ ਇਫ ਯੂ ਆਰ ਅ ਫੁੱਲ ਟਾਈਮ ਸਟੂਡੈਂਟ। ਸੈਕੰਡ ਜਿਹੜੀ ਆਪਸ਼ਨ ਹੈਗੀ ਆ ਉਹ ਹੈਗੀ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਸਟੂਡੈਂਟ ਸਪਾਊਸਸ ਵਾਸਤੇ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕੀ ਆ ਕਿ ਮੈਂ ਕੈਨੇਡਾ ਆਇਆ, 2 ਸਾਲ ਦੀ ਪੜ੍ਹਾਈ ਕੀਤੀ, ਮੈਨੂੰ ਕੈਨੇਡਾ ਦੀ ਸਰਕਾਰ ਨੇ 3 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਿੱਤਾ, ਜਿਸ 3 ਸਾਲ ਦੇ ਵਿੱਚ ਮੈਂ ਕੈਨੇਡਾ ਦੇ ਵਿੱਚ ਲੀਗਲੀ ਫੁੱਲ ਟਾਈਮ ਕੰਮ ਕਰ ਸਕਦਾ ਹਾਂ। ਮੈਂ ਆਪਣੇ ਸਪਾਊਸ ਨੂੰ ਹੁਣ ਕੈਨੇਡਾ ਸੱਦਣਾ ਚਾਹ ਰਿਹਾ ਹਾਂ। ਸੋ ਉਸ ਦੇ ਵਿੱਚ ਕੀ ਹੈ ਕਿ NOC O A ਜਾਂ B ਦੇ ਵਿੱਚ ਅਗਰ ਮੈਂ ਕੈਨੇਡਾ 'ਚ ਕੰਮ ਕਰਦਾ ਪਿਆ ਹਾਂ ਤੇ ਮੈਂ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਸੱਦ ਸਕਦਾ ਹਾਂ। ਅਗਰ ਤੁਹਾਨੂੰ ਜਿਹੜੇ ਸਰੋਤੇ ਸਾਡੀ ਆਵਾਜ਼ ਸੁਣ ਰਹੇ ਨੇ, ਤੁਹਾਡੇ ਸਪਾਊਸਸ ਕੈਨੇਡਾ 'ਚ ਨੇ, NOC O A B ਦੇ ਵਿੱਚ ਜੌਬਸ ਮਿਲਣੀਆਂ ਅਸੀਂ ਸਮਝ ਸਕਦੇ ਹਾਂ ਕਿ ਬਹੁਤ ਮੁਸ਼ਕਿਲ ਹੁੰਦੀਆਂ ਨੇ। ਬਟ ਸਾਨੂੰ ਕੰਟੈਕਟ ਕਰਨ, ਉਹ ਸਾਡੇ ਨਾਲ ਉਹ ਕੰਸਲਟੇਸ਼ਨਸ ਬੁੱਕ ਕਰ ਸਕਦੇ ਨੇ। ਸਾਡੀ ਵੈਬਸਾਈਟ ਹੈ bramptonconsultancy.com ਦੇ ਉੱਤੇ ਜਾ ਕੇ, ਤੇ ਅਸੀਂ ਉਹਨਾਂ ਦੀ ਉਸ ਤੋਂ ਵੀ ਮਦਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹੈਗੇ ਹਾਂ। ਸੋ ਸਪਾਊਸਲ ਓਪਨ ਵਰਕ ਪਰਮਿਟ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਸਤੇ ਵੀ ਆ, O A B NOC ਦੇ ਵਿੱਚ ਅਗਰ ਕੰਮ ਕਰਦੇ ਪਏ ਹੋ ਤਾਂ ਤੁਸੀਂ ਕੁਆਲੀਫਾਈ ਹੋ ਸਕਦੇ ਹੈਗੇ ਹੋ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਦੇ ਉੱਤੇ ਬੁਲਾਉਣ ਲਈ। ਜਿਹੜਾ ਤੀਸਰਾ ਪੁਆਇੰਟ ਤੁਸੀਂ ਕੀਤਾ ਉਹ ਬੜਾ ਇੰਟਰਸਟਿੰਗ ਆ ਜੀ। ਬੜਾ ਇੰਪੋਰਟੈਂਟ ਵੀ ਹੈ ਇਸ ਵੇਲੇ, ਕਿਉਂਕਿ ਇਸ ਵੇਲੇ ਬਹੁਤ ਸਾਰੇ ਐਪਲੀਕੈਂਟਸ ਹੈ ਜਿਨ੍ਹਾਂ ਦੇ ਸਪਾਊਸਿਸ ਇੰਡੀਆ 'ਚ ਬੈਠੇ ਹੋਏ ਹੈ, ਇੱਥੇ ਉਹ ਪੱਕੇ ਹੈ, ਜਾਂ ਸਿਟੀਜ਼ਨ ਹੈਗੇ ਹੈ ਜਾਂ PR ਹੋਲਡਰਸ ਹੈ, ਕੇਸ ਉਹਨਾਂ ਅਪਲਾਈ ਕੀਤੇ ਹੋਏ ਉਹਨਾਂ ਦੇ। ਬਿਲਕੁਲ। ਸੋ ਇਸ ਦੇ ਵਿੱਚ ਵੀ ਭਾਜੀ ਅਸੀਂ ਨਾ 2 ਪੁਆਇੰਟਸ ਨੂੰ 2 ਹਿੱਸਿਆਂ 'ਚ ਡਿਵਾਈਡ ਕਰਾਂਗੇ ਤੇ ਉਸ ਥੋੜਾ ਕਲੈਰਿਟੀ ਰਵੇ। ਪਹਿਲਾਂ ਅਸੀਂ ਸਪਾਊਸਿਸ ਦੀ ਗੱਲ ਕਰਦੇ ਹਾਂ, ਉਸ ਤੋਂ ਅਗਲੀ ਅਸੀਂ ਐਕਸਟੈਂਡਡ ਫੈਮਿਲੀ ਦੀ ਗੱਲ ਕਰਦੇ ਹਾਂ। ਸਪਾਊਸਿਸ ਕੀ ਹੈਗਾ ਹੈ ਕਿ ਮੰਨ ਲਓ ਕਿ ਮੈਂ ਪਰਮਾਨੈਂਟ ਰੈਜ਼ੀਡੈਂਟ ਆ ਜਾਂ ਕੈਨੇਡੀਅਨ ਸਿਟੀਜ਼ਨ ਆ ਤੇ ਮੇਰਾ ਵਿਆਹ ਪੰਜਾਬ ਦੇ ਵਿੱਚ ਹੋਇਆ ਆ। ਹੁਣ ਕੋਵਿਡ ਕਰਕੇ ਆਪਾਂ ਨੂੰ ਪਤਾ ਕਿ ਜਿਹੜੇ ਸਪਾਊਸਲ ਪਰਮਾਨੈਂਟ ਰੈਜ਼ੀਡੈਂਸੀ ਦੇ ਕੇਸਿਸ ਸੀਗੇ ਉਹ ਕਾਫੀ ਪ੍ਰੋਲੋਂਗ ਹੋਏ ਆ, ਕਾਫੀ ਉਹਨਾਂ ਦੇ ਕਈਆਂ ਦੇ ਫਾਈਲ ਨੰਬਰਸ ਨਹੀਂ ਆ ਰਹੇ ਐਂਡ ਡਿਫਿਕਲਟੀਜ਼ ਹੋ ਰਹੀਆਂ ਨੇ। ਸੋ ਕੈਨੇਡਾ ਦੀ ਸਰਕਾਰ ਨੇ ਅੱਜ ਤੋਂ ਹਫਤਾ 10 ਦਿਨ ਪਹਿਲਾਂ ਇੱਕ ਅਨਾਊਂਸਮੈਂਟ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਸਪਾਊਸਲ ਪਰਮਾਨੈਂਟ ਰੈਜ਼ੀਡੈਂਸੀਜ਼ ਦੇ ਕੇਸਿਸ ਲਾਏ ਹੋਏ ਆ, ਉਹ ਲੋਕ ਆਪਣੇ ਸਪਾਊਸਸ ਨੂੰ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਸੱਦ ਸਕਦੇ ਨੇ। ਸੋ ਦਿਸ ਇਜ਼ ਫॉर ਦ ਪੀਪਲ, ਹੈ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦਾ ਸਪਾਊਸ ਪਰਮਾਨੈਂਟ ਰੈਜ਼ੀਡੈਂਟ ਆ ਜਾਂ ਕੈਨੇਡੀਅਨ ਸਿਟੀਜ਼ਨ ਆ ਅਤੇ ਉਹਨਾਂ ਦੀ ਮੈਰਿਜ ਕੈਨੇਡਾ ਤੋਂ ਬਾਹਰ ਹੋਈ ਆ। ਉਹ ਲੋਕ ਆਪਣੇ ਸਪਾਊਸ ਨੂੰ ਵਿਜ਼ਟਰ ਵੀਜ਼ਾ ਦੇ ਉੱਤੇ ਸੱਦ ਸਕਦੇ ਨੇ। ਸ਼ਰਤ ਹੈ ਆ ਕਿ ਤੁਹਾਡਾ ਆਲਰੇਡੀ ਕੇਸ ਅਪਲਾਈ ਹੋ ਚੁੱਕਾ ਹੋਵੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ। ਸੋ ਅਗਰ ਜਿਹੜੇ ਸਰੋਤੇ ਇਸ ਟਾਈਮ ਮੇਰੀ ਗੱਲ ਸੁਣ ਰਹੇ ਹੋਣ ਤੇ ਅਗਰ ਉਹਨਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਆ ਤੇ ਸਪਾਊਸਲ ਤੇ PR ਵਾਲੇ ਕੇਸਿਸ ਦੇ ਉੱਤੇ ਕੰਮ ਕਰ ਰਹੇ, PR ਦੇ ਫਾਈਲ ਲਾਈ ਹੋਵੇ, ਉਹਨਾਂ ਬੰਦਿਆਂ ਲਈ ਇਟਸ ਅ ਗੁੱਡ ਥਿੰਗ। ਉਹਨਾਂ ਬੰਦਿਆਂ ਵਾਸਤੇ ਆ ਪ੍ਰੋਗਰਾਮ ਜਿਹੜਾ ਆ ਉਹ ਬਹੁਤ ਵਧੀਆ ਪ੍ਰੋਗਰਾਮ। ਸੋ ਇਹ ਸੀਗੇ ਜੀ ਸਾਡੇ ਕੁਝ ਟੌਪਿਕ ਦੇ ਸਵਾਲ ਜਿਹਦੇ 'ਚ ਅਸੀਂ PR ਨੂੰ ਲੈ ਕੇ, ਸਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ, ਨੋਵਾ ਸਕੋਸ਼ੀਆ ਨੂੰ ਲੈ ਕੇ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਤੁਹਾਡੇ ਲਈ ਲਾਹੇਵੰਦ ਰਹੀ ਹੋਏਗੀ। ਇਹ ਸਿਲਸਿਲਾ ਸਾਡਾ ਜਿਹੜਾ ਜਾਰੀ ਰਹੇਗਾ। ਨੈਕਸਟ ਸ਼ੋਅ ਦੇ ਵਿੱਚ ਫਿਰ ਇਹਨਾਂ ਨੂੰ ਸੱਦਾ ਦਿਆਂਗੇ, ਕਿਉਂਕਿ ਹਜ਼ਾਰਾਂ ਜਾਂ ਕਈ 100 ਦੀ ਗੱਲ ਕਰੀਏ, ਕਈ ਹਜ਼ਾਰਾਂ ਦੀ ਗੱਲ ਕਰੀਏ, ਇਹਨਾਂ ਵੱਲੋਂ ਕਲਾਇੰਟਸ ਐਪਲੀਕੈਂਟਸ PR ਲੈ ਕੇ ਕੈਨੇਡਾ ਵਿਜ਼ਿਟ ਕਰ ਚੁੱਕੇ ਨੇ।
ਤੁਸੀਂ ਵੀ ਉਹਨਾਂ 'ਚੋਂ ਹੋ ਸਕਦੇ ਹੋ। ਜੇ ਇਹਨਾਂ ਵੱਲੋਂ ਸਰਵਿਸ ਚਾਹੀਦੀ ਹੈ, ਇਹਨਾਂ ਦੇ ਦਿੱਤੇ ਨੰਬਰਾਂ 'ਤੇ ਕਾਲ ਕੀਤੀ ਜਾ ਸਕਦੀ ਹੈ। ਅੱਜ ਦਾ ਸ਼ੋਅ ਨਹੀਂ ਅਲਾਉ ਕਰ ਰਿਹਾ ਡਿਸਕਸ਼ਨ ਅੱਗੇ ਵਧਾਉਣ ਦੇ ਲਈ, ਬਟ ਨੈਕਸਟ ਸ਼ੋਅ 'ਚ ਫਿਰ ਜੁੜਾਂਗੇ ਸੰਦੀਪ ਜੀ ਨਾਲ, ਹਰਵਿੰਦਰ ਜੀ ਨਾਲ। ਸ਼ੋਅ ਦੇ ਵਿੱਚ ਜੁੜਨ ਲਈ ਸਰ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸੋ ਨੈਕਸਟ ਸ਼ੋਅ ਦੇ ਵਿੱਚ ਫਿਰ ਜੁੜਾਂਗੇ ਜੀ। ਉਨੀ ਦੇਰ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।